आओ जी आ गए यहाँ ते पूरा गाप आ गए यहाँ। पंजाबी रेडियो यूएसए ते खासे चारे पासे। सुनजा चाची जिंजी चो चाचा सिंगी की चानी चो चाचा चाची 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 जुंजा चाची 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 या हेलो। सत श्री अकाल जी। पंजाबी रेडियो यूएसए ते सारिਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹੋ ਗਏ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮੈਂ ਹਾਂ ਹਰਮਨਪ੍ਰੀਤ ਕੌਰ। ਮੇਰੇ ਨਾਲ ਅੱਜ ਬਹੁਤ ਹੀ ਜ਼ਿਆਦਾ ਸੁਰੀਲੇ ਬਣੇ ਹੋਏ ਤਾਇਆ ਸ਼ੌਂਕੀ ਜੀ। ਤਾਇਆ ਜੀ ਕੀ ਆ? ਚਾਚੀ 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 ਕੀ ਹੋ ਰਿਹਾ? ਅਸਲ ਚ ਗਾਣਾ ਸੀਗਾ ਟਾਕੀ 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 ਟਾਕੀ। ਉਹ ਤਾਂ ਮੈਂ ਵੀ ਸੁਣਿਆ। ਮੈਂ ਫਿਰ ਪਤਾ ਕੀ ਹੈ ਇਹ ਤੇਰਾ ਬਾਲੀਵੁੱਡ ਨੂੰ ਛੱਡ ਕੇ ਹਾਲੀਵੁੱਡ ਵੀ ਮੇਰੇ ਸ਼ਬਦ ਕਾਪੀ ਕਰਦਾ ਪਰ ਨਕਲ ਕਹਿੰਦੇ ਅਕਲ ਨਾ ਵੱਜਦੀ ਹੈ। ਮੈਂ ਇਹ ਗਾਣਾ ਚਾਚੀ ਉੱਤੇ ਲਿਖਿਆ ਸੀ। ਪਹਿਲਾਂ ਕਿ ਮੇਰੀ ਚਾਚੀ ਨਾ ਬੜੀ ਚਪੜ ਕਰਦੀ ਸੀ ਮੈਨੂੰ ਗੱਲ ਤੇ ਬੋਲਦੀ ਰਹਿੰਦੀ ਸੀ ਕੋਈ ਨਾ ਕੋਈ। ਮੈਂ ਤਾਂ ਲਿਖਿਆ ਸੀਗਾ ਸ਼ੁੰਗਾ ਚੀਚੀ ਚੀ ਚੁਟੋ ਚੋ ਚਾ ਚਾਚੀ ਚੀ ਮਤਲਬ ਕਿ ਏਦਾਂ ਹੀ ਬੋਲਦੀ ਸੀ ਕਿ ਗੱਲ ਨਹੀਂ ਸਮਝ ਆਉਂਦੀ ਸੀ। ਕਹਿੰਦੇ ਚਾਚੀ 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 ਜੰਡਾ ਇਹ ਸੀਗਾ ਗਾਣਾ। ਇਹਨਾਂ ਨੇ ਕੁਝ ਹੋਰ ਹੀ ਟਾਕੀ ਟਾਕੀ ਲਾ ਦਿੱਤਾ। ਚੱਲ ਕੋਈ ਗੱਲ ਨਹੀਂ। ਹੋਰ ਟਾਕੀ ਮੈਨੂੰ ਲੱਗਦਾ ਜਿੰਨੇ ਵੀ ਇਹ ਕਾਪੀ ਕੀਤਾ ਨੇ ਰੋਡ ਵਿੱਚ ਬਹਿ ਕੇ ਲਿਖਿਆ ਹੋ ਸਕਦਾ। ਉਹਦੀ ਵੀ ਟਾਕੀ ਏਦਾਂ ਦੀ ਹੁੰਦੀ ਨਾ। ਹਾਂ ਤੇ ਤਾਇਆ ਹੋਰ ਸੁਣਾ ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ ਹੈਗਾ। ਬਸ ਮਾੜਾ ਜਿਹਾ ਗੋਡਾ ਦੁਖਦਾ ਪਿਆ ਸੀ ਕੱਲ ਰਾਤੀ ਤੁਰਦਾ ਖੰਭੇ 'ਚ ਗੋਡਾ ਵੱਜ ਗਿਆ ਮੇਰਾ। ਤੈਨੂੰ ਖੰਭਾ ਨਹੀਂ ਦਿਖਿਆ ਤਾਇਆ? ਖੰਭਾ ਨਹੀਂ ਦਿਖਿਆ? ਨਹੀਂ ਦਿਖਿਆ ਮੈਨੂੰ ਖੰਭਾ। ਫਿਰ ਤੇਰੀਆਂ ਅੱਖਾਂ 'ਚ ਵੀ ਨੁਕਸ? ਨਹੀਂ ਉਹ ਬੱਤੀ ਚਲ ਗਈ ਸੀ ਹਨੇਰਾ ਹੋ ਗਿਆ ਸੀ। ਓ ਤੇ ਮੈਨੂੰ ਖੰਭਾ ਨਹੀਂ ਦਿਖਿਆ ਤੇ ਖੰਭੇ 'ਚ ਵੱਜਾ ਤੇ ਖੰਭੇ ਨੇ ਅੱਗੇ ਜਵਾਬ ਦਿੱਤਾ ਕਿ ਕੁੱਤਾ ਆਇਆ ਕਿਤੇ ਕਿਉਂਕਿ ਅਕਸਰ ਖੰਭੇ ਅੱਗੇ ਕੁੱਤੇ ਪਾਏ ਜਾਂਦੇ ਆ। ਫਿਰ ਮੈਂ ਕਿਹਾ ਨਹੀਂ ਮੈਂ ਇਨਸਾਨ ਆ ਮੈਂ ਤਾਂ ਲੱਤ ਚੁੱਕੀ ਵੀ ਨਹੀਂ ਹੈ ਮੇਰਾ ਤਾਂ ਗੋਡਾ ਹੀ ਬਣ ਗਿਆ ਜਿੱਦਾਂ। ਉਹ ਫਿਰ ਥੋੜਾ ਕਿ ਉਹ ਮੈਂ मलहम लगाया है उससे। मलहम नहीं मैं मलहम लगाया। हाँ मलहम। हाँ मैं मलहम लगाया। मैं भी मलहम ही कह रही हूँ। मरहम होता वैसे। अच्छा मलहम मरहम मैं मिक्स ही लगाया। अच्छा चल तू चलो चल तू शेप साइड रख ला मैं बलगम लगाया। हाय हाय ची आगे बढ़ो। और सुना ताया फिर पता लग रहा है भी दीन दुनिया दे विच की कुछ वापर रहा है? दीन दुनिया साडी दीप दुनिया दा पता लगा मैनू। मैं क्या मुंडा फड़िया गया हाँ है ना। हाँ। कोई कहते ने गिरफ्तारी आप दी है कोई कहते धरे गए है कोई कहते पे ने कि बाहरले मुल्क दे उत्तों कोई दोस्त सीगी महिला। मैं ਤੈਨੂੰ ਦੱਸਦੀ ਆ ਸਾਰੀ ਗੱਲਬਾਤ। ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਦੀਪ ਸਿੱਧੂ ਨੇ ਆਪਣੀ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕਿਆ। ਉਸ ਤੋਂ ਬਾਅਦ ਵਿੱਚ ਗ੍ਰਿਫਤਾਰੀ ਹੋਈ ਹੈ। ਬਹੁਤੀਆਂ ਥਾਵਾਂ ਤੇ ਕਿਹਾ ਜਾ ਰਿਹਾ ਜ਼ੀਰਕਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸੋ ਜਿਹੜੇ ਨਵੇਂ ਖੁਲਾਸੇ ਨੇ ਉਹ ਹੋਣ ਦੀ ਉਮੀਦ ਤਾਂ ਸੀ ਹੀ ਸਾਰਿਆਂ ਨੂੰ ਕਿ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋਣਗੇ। ਪਰ ਜਿਹੜਾ ਸਭ ਤੋਂ ਪਹਿਲਾ ਖੁਲਾਸਾ ਹੋਇਆ ਉਹ ਇਹ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾ ਜ਼ਿਹਨ ਚ ਤਾਇਆ ਇਹ ਗੱਲ ਸੀ ਕਿ ਵੀਡੀਓਜ਼ ਕਿਵੇਂ ਅਪਲੋਡ ਹੋ ਰਹੀਆਂ ਨੇ ਕਿਉਂਕਿ ਫਿਰ ਉੱਥੋਂ ਲੋਕੇਸ਼ਨ ਵੀ ਤਾਂ ਟ੍ਰੇਸ ਹੋ ਸਕਦੀ ਸੀ। ਬਿਲਕੁਲ। ਸੋ ਉਹਦਾ ਜਵਾਬ ਇਹ ਨਿਕਲਿਆ ਕਿ ਇਹਨਾਂ ਦੀ ਕੋਈ ਮਹਿਲਾ ਮਿੱਤਰ ਜਿਹੜੀ ਕਿ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦੀ ਹੈ ਉਹਨੂੰ ਇਹ ਵੀਡੀਓਜ਼ ਬਣਾ ਕੇ ਭੇਜਦੇ ਹੁੰਦੇ ਸੀ ਤੇ ਫਿਰ ਉਹ ਕੈਲੀਫੋਰਨੀਆ ਚੋਂ ਉਹ ਵੀਡੀਓਜ਼ ਨੂੰ ਅਪਲੋਡ ਕਰਦੀ ਸੀ। ਜਦੋਂ ਇਹ ਛੰਡ ਹੋ ਰਹੀ ਸੀਗੀ ਤੇ ਕਿੱਥੋਂ ਹੋ ਰਹੀ ਸੀਗੀ ਉਹ ਨਹੀਂ ਟ੍ਰੇਸ ਹੋਇਆ। ਸਾਰਾ ਕੁਝ ਲਾ ਲੈਣਗੇ ਅਗਲੇ ਹੁਣ ਪਤਾ ਹੌਲੀ ਹੌਲੀ ਲੈਣਗੇ ਪਤਾ ਹੁਣ ਤੇ ਸਾਰਾ ਹੱਥ ਲੱਗ ਹੀ ਗਿਆ ਨਾ ਸਮਾਨ ਸਮੂਨ। ਚਲੋ ਕੋਈ ਗੱਲ ਨਹੀਂ ਹੁਣ ਵੇਖੋ ਕੀ ਬਣਦਾ ਹੈਗਾ ਕਿਸ ਸਾਹਮਣੇ ਕਿਉਂਕਿ ਦਾਅਵੇ ਤਾਂ ਕਾਫੀ ਕੀਤੇ ਗਏ ਸੀ ਵੀਡੀਓ 'ਚ। ਮੈਂ ਜਾਣਦਾ ਆਪਣਾ ਕਿੱਦਾਂ ਮੈਂ ਓਦਾਂ ਏਦਾਂ ਹੁਣ ਦੇਖਦੇ ਹੈਗੇ ਕਿ ਕਿਹੜੀ ਵਕਾਲਤ ਦੀ ਦਲੀਲਾਂ ਸਾਹਮਣੇ ਆਉਂਦੀਆਂ ਨੇ। ਫਿਲਹਾਲ ਗਾਣੇ ਲੈ ਦਿਓ ਇੱਕ ਤੇ ਮੈਂ ਗੱਲਾਂ ਹੋਰ ਵੀ ਕਰਨੀਆਂ ਜੀ। ਮੈਨੂੰ ਨਾ ਇੱਕ ਗੱਲ ਦਾ ਬਹੁਤ ਗੁੱਸਾ ਹੈਗਾ। ਕਿਹੜੀ ਦਾ? ਮੈਂ ਨਾ ਪਹਿਲਾਂ ਤੇ ਉਹ ਪ੍ਰੋਡਿਊਸਰ ਤੇ ਡਾਇਰੈਕਟਰ ਬਣਨਾ ਜਿੰਨੇ ਵਿਵੇਕ ਓਬਰਾਏ ਨੂੰ ਲੈ ਕੇ ਫਿਲਮ ਬਣਾਈ ਸੀਗੀ। ਕਿਹੜੀ? ਨਰਿੰਦਰ ਮੋਦੀ ਜੀ ਉੱਤੇ। ਕਿਹੜੀ ਦਾ? ਉਹ ਆਈ ਤਾਂ ਸੀਗੀ ਪਿੱਛੇ ਫਿਲਮ ਵਿਵੇਕ ਓਬਰਾਏ ਦਾ ਟ੍ਰੇਲਰ ਵੀ ਆਇਆ ਸੀ। ਵੀ ਨਾ ਜਾ ਨਹੀਂ ਚੇਤਾ ਹੈਗਾ ਨਾ ਉਹ ਆਈ ਸੀਗੀ ਹੈ ਜਿਹਦਾ ਨਮੋ ਗਾਣਾ ਵੀ ਹੈਗਾ ਸੀ ਹੈ ਨਾ। ਮੈਨੂੰ ਹੈਗਾ ਕਿ ਤੁਸੀਂ ਕੀ ਕੀਤਾ ਕਿਉਂ ਕੀਤਾ ਵਿਵੇਕ ਓਬਰਾਏ ਕਿਉਂ ਲਿਆ। ਮੈਨੂੰ ਤੇ ਕੱਲ ਲੱਗਾ ਪਤਾ ਪਰਫਾਰਮੈਂਸ ਤੇ ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਦੀ ਇੰਨੀ ਬੈਟਰ ਹੈਗੀ ਹੈ। ਆਇਆ ਨਾ ਬੋਲਿਆ ਕਰ। ਨਹੀਂ ਮਾਰੀ ਸੀ ਤੂੰ ਦੱਸ ਮੈਨੂੰ। ਨਹੀਂ ਪਰ ਚਰਚੇ ਤਾਂ ਉਸ ਪਰਫਾਰਮੈਂਸ ਦੇ ਕਈਆਂ ਥਾਵਾਂ ਤੇ ਹੋ ਰਹੇ ਨੇ ਤੇ ਲੋਕ ਗੱਲਾਂ ਵੀ ਬਹੁਤ ਕਰਦੇ ਆ। ਮੈਂ ਕਹਿੰਦਾ ਪਿਆ ਕਿ ਕੀ ਐਕਟਿੰਗ ਕੀਤੀ ਹੈ। ਮੈਨੂੰ ਲੱਗਦਾ ਪਿਆ ਕਿ ਹੁਣ ਸੈਲਫ ਪ੍ਰੋਡਿਊਸ ਫਿਲਮਾਂ ਕਰਨੀਆਂ ਚਾਹੀਦੀਆਂ ਨੇ ਇਹਨਾਂ ਨੂੰ ਖਾਸ ਕਰਕੇ ਸੈਲਫ ਪ੍ਰੋਡਿਊਸ ਹੀ ਕਿਉਂ ਰਿਲਾਇੰਸ ਐਂਟਰਟੇਨਮੈਂਟ ਤੇ ਹੈਗਾ ਹੀ ਹੈ। ਉਹ ਤਾਂ ਸਦਾ ਹੀ ਹੈ ਬਹੁਤ ਫਿਲਮਾਂ ਬਣਾਉਂਦਾ ਆਇਆ। ਮੈਂ ਤਾਂ ਕਹਿੰਦਾ ਪਿਆ ਹੁਣ ਆਪ ਹੀ ਐਜ ਹੀਰੋ ਆਣ ਜਵਾਨ ਦਿਖਾਣਾ ਹੈਗਾ ਜਵਾਨ ਵੀ ਦਿਖਾ ਦਿੰਦੇ। ਤਾਇਆ ਮੈਂ ਤਾਂ ਲੋਕਾਂ ਨੂੰ ਇਹ ਵੀ ਗੱਲਾਂ ਕਰਦਿਆਂ ਸੁਣਿਆ ਕਹਿੰਦੇ ਵੀ ਅਥਰੂ ਤਾਂ ਇੱਕ ਨਹੀਂ ਆਇਆ ਤੇ ਮਤਲਬ ਇਹ ਤੇ ਕਲਾਕਾਰ ਦੀ ਕਲਾ ਹੁੰਦੀ ਹੈ ਪੁੱਤਰ। ਤੁਹਾਨੂੰ ਪੂਰਾ ਅੰਦਾਜ਼ ਦਿਖਾਤਾ ਕਿ ਰੋ ਰਿਹਾ ਵਾ ਪਰ ਅਥਰੂ ਵੇਸਟ ਨਹੀਂ ਹੋਇਆ। ਦੇਖ ਲੈ ਇੱਕ ਤੇ ਕਲਾਕਾਰ ਉੱਤੋਂ ਬੰਦਾ ਗੁਜਰਾਤੀ
ਹੈ ਨਾ, ਅਥਰੂ ਵੀ ਕਿਉਂ ਵੇਸਟ ਕਰਨਾ, ਕੱਲ ਨੂੰ ਜਦੋਂ ਵੋਟਾਂ ਪੈਣੀਆਂ ਨੇ ਹਾਰਨਾ ਮੈਂ ਉਦੋਂ ਵੀ ਤੇ ਕੰਮ ਆਣਾ ਹੀ ਹੈ ਬਚਾ। ਤਾਇਆ ਉਧਰ ਨਗਰ ਕੌਂਸਲ ਤੇ ਨਗਰ ਨਿਗਮ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਚ ਕਹਿੰਦੇ ਬਾਲਾ ਹੀ ਮੰਦਾ ਹਾਲ ਹੈ ਇਹਨਾਂ ਦਾ। ਤੇ ਫਿਰ ਤੇ ਸੋਨੂ ਨਿਗਮ ਛੱਡ ਲਓ। ਕਿਉਂ? ਨਗਰ ਨਿਗਮ, ਸੋਨੂ ਨਿਗਮ। ਤਾਇਆ ਕੋਈ ਵੀ ਗੱਲ ਕਿਤੇ ਵੀ ਨਹੀਂ ਜੁੜ ਜਾਂਦੀ ਹੁੰਦੀ। ਨਿਗਮ ਤੇ ਜੁੜਿਆ ਨਾ। ਗੱਲ ਇਹ ਹੈ ਕਿ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ, ਲੋਕ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਨੇ, ਜਿਹਦੇ ਕਰਕੇ ਹੁਣ ਬਹੁਤੇ ਜਿਹੜੇ ਲੋਕ ਜਿਨ੍ਹਾਂ ਨੇ ਪਹਿਲਾਂ ਕਮਲ ਦੇ ਫੁੱਲ ਦੇ ਉੱਪਰ ਚੋਣਾਂ ਲੜਨੀਆਂ ਸੀ ਉਹ ਕਹਿੰਦੇ ਆਜ਼ਾਦ ਹੀ ਖੜੇ ਹੋ ਗਏ ਵੀ ਅਸੀਂ ਨਹੀਂ ਭਾਈ ਫੁੱਲ ਫਲ ਨਾਲ ਲੈ ਕੇ ਜਾਂਦੇ। ਹਿਸਾਬ ਦੇ ਨਾਲ ਜਿਹੜੇ ਹੈਗੇ ਨੇ ਉਮੀਦਵਾਰ ਇਹ ਪਿੱਛੇ ਹੋਏ ਆ, ਏਦਾਂ ਹੀ ਜਨਤਾ ਪਿੱਛੇ ਹੋਈ ਹੈ ਤੇ ਹੁਣ ਇਹਨਾਂ ਨੂੰ ਵੀ ਪਿੱਛੇ ਹੋ ਜਾਣਾ ਚਾਹੀਦਾ ਕਿਉਂਕਿ ਮੇਰੇ ਹਿਸਾਬ ਨਾਲ ਨਾ ਇਹ ਜ਼ਿੰਦਗੀ अब ਨਾ ਮਿਲੇਗੀ ਦੁਬਾਰਾ। ਇਹ ਵੀ ਗੱਲ ਸਹੀ ਹੈ ਪਰ ਤਾਇਆ ਚੱਕਰ ਇਹ ਹੈ ਨਾ ਕਿ ਇੱਕ ਵੀਡੀਓ ਮੈਂ ਦੇਖੀ ਜਿਹਦੇ ਵਿੱਚ ਇੱਕ ਬੀਬੀ ਜੀ ਕਹਿੰਦੇ ਵੀ ਉਹਨਾਂ ਦੇ ਘਰੇ ਇੱਕ ਜਿਹੜੇ ਬੀਬੀ ਜੀ ਵੋਟਾਂ 'ਚ ਖੜੇ ਨੇ ਉਹ ਗਏ, ਜਦੋਂ ਬੀਬੀ ਨੇ ਬੂਹਾ ਖੋਲਿਆ ਤੇ ਉਸ ਵੇਲੇ ਉਹ ਕਹਿੰਦੇ ਵੀ ਕਿਹੜੀ ਪਾਰਟੀ ਤੋਂ, ਕਿਹੜਾ ਚੋਣ ਨਿਸ਼ਾਨ ਤੁਹਾਡਾ, ਤੇ ਮੈਡਮ ਜੀ ਮੋਰੋਂ ਕਹਿੰਦੇ ਵੀ ਫੁੱਲ। ਬਸ ਫਿਰ ਉਹਦੇ ਬਾਲਾਂ ਦੇ ਫੁੱਲ ਖਲੇਰਤੇ ਹੋਣੇ। ਉਹ ਕਹਿੰਦੇ ਵੀ ਨਿਕਲ ਜਾਓ ਜਿੱਧਰੋਂ ਆਏ ਹੋ, ਹਾਂ ਆਜ਼ਾਦ ਖੜੋਗੇ ਅਸੀਂ ਤੁਹਾਡੇ ਨਾਲ ਤੇ ਉਹ ਭਾਈ ਅਸੀਂ ਤੁਹਾਨੂੰ ਨਹੀਂ ਜਾਣਦੇ ਤੁਸੀਂ ਸਾਨੂੰ ਨਾ ਜਾਣੋ। ਫਿਰ ਇਸ ਹਿਸਾਬ ਨਾਲ ਤੇ ਮੈਂ ਕਿਹਾ ਰੋਜ਼ ਡੇ ਵੀ ਨਹੀਂ ਮਨਾਇਆ ਗਿਆ ਹੋਣਾ। ਕਿਉਂ ਤਾਇਆ? ਨਹੀਂ ਜੇ ਫੁੱਲ ਹੈ ਨਾ ਫਿਰ ਉਹ ਤਾਂ ਰੋਜ਼ ਹੈ ਨਾ, ਅੱਜ ਕੱਲ ਲੋਕ ਸਿਰਫ ਇੱਕ ਫੁੱਲ ਦੀ ਗੱਲ ਕਰ ਰਹੇ ਨੇ। ਰੋਜ਼ ਤਾਂ ਹੈਗਾ ਪਰ ਬੇਇੱਜ਼ਤੀ ਵੀ ਤੇ ਰੋਜ਼ ਹੋ ਰਹੀ ਹੈ। ਫੁੱਲ ਤੇ ਫੁੱਲ ਹੈ। ਉਹ ਕਹਿੰਦੇ ਨਹੀਂ ਹੁੰਦਾ ਕਿ ਕੀ ਕਹਿੰਦੇ ਨੇ ਜਦੋਂ ਗਵਾਂਢ ਵਿੱਚ ਅੱਗ ਲੱਗਦੀ ਹੈ ਤਾਂ ਮਾੜਾ ਮੋਟਾ ਸੇਕ ਆਪਣੇ ਨੂੰ ਵੀ ਪੈਂਦਾ ਹੈ। ਹੁਣ ਇੱਕ ਫੁੱਲ ਬਦਨਾਮ ਹੋਇਆ ਤੇ ਬਾਕੀਆਂ ਨੂੰ ਵੀ ਲੈ ਕੇ ਜਾਊਗਾ ਮਾੜਾ ਮੋਟਾ। ਹੁਣ ਕੋਈ ਬੰਦਾ ਪੁੱਛੇ ਸੂਰਜਮੁਖੀ ਦਾ ਫੁੱਲ ਲੈ ਕੇ ਵੋਟ ਮੰਗਣ ਜਾਏਗਾ, ਫੁੱਲ ਤਾਂ ਉੱਥੇ ਵੀ ਕੁੱਟਿਆ ਜਾਏਗਾ ਨਾ। ਇੱਕ ਖਬਰ ਪੜ੍ਹ ਕੇ ਮੈਂ ਹੈਰਾਨ ਹੋ ਗਈ, ਕਈ ਸਾਰੇ ਸਵਾਲ ਮਨ ਚ ਆਏ, ਮੈਂ ਕਿਹਾ ਚੱਲ ਤੈਨੂੰ ਪੁੱਛ ਲਵਾਂ। ਬਿਲਕੁਲ। ਭਾਰਤ ਸਰਕਾਰ ਹੁਣ ਕਹਿੰਦੇ ਵੀ ਸ਼ਾਇਦ ਹਫਤੇ 'ਚ 3 ਜਾਂ 4 ਦਿਨ ਕੰਮ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ। ਤੇ ਮੈਂ ਕਹਿੰਦਾ ਵਾ ਕਿ ਹਫਤਾ ਕਰਨ ਜੋਗਾ ਛੱਡਿਆ ਹੀ ਕਿੱਥੇ ਇਹਨਾਂ ਨੇ ਸਾਨੂੰ। ਸੋਚਣ ਵਾਲੀ ਗੱਲ ਹੈਗੀ ਹੈ, ਬੰਦਾ ਨੌਕਰੀ ਤੇ ਜਾਂਦਾ ਨਾ ਉਹ ਐਂ ਲੱਗਦਾ ਹੈਗਾ ਕਿ ਜਿਵੇਂ ਨਾ ਉਹ ਕਹਿੰਦੇ ਜੁੱਤੀ ਟੰਗ ਤੇ ਜਵਾਈ ਨੰਗ ਮੱਤ ਮਾਰ ਛੱਡਦੇ ਆ। ਮਤਲਬ ਕਿ ਨੌਕਰੀ ਉੱਤੇ ਮੁਲਾਜ਼ਮ ਦੀ ਇਸ ਟਾਈਮ ਜਿਹੜੀ ਇਮੇਜ ਹੈਗੀ ਉਸ ਜਵਾਈ ਵਰਗੀ ਹੈ ਜਿਹੜਾ ਘਰ ਜਵਾਈ ਹੁੰਦਾ। ਬਿਲਕੁਲ ਸਹੀ ਗੱਲ ਹੈ। ਦਫ਼ਤਰ ਵੜਦੇ ਮੈਂ ਕਹਿੰਦਾ ਉਹ ਕੁੱਤੇ ਖਾਣੀ ਹੁੰਦੀ ਹੈ, ਉਹ ਕੁੱਤੇ ਖਾਣੀ ਹੁੰਦੀ, ਉਹ ਕੁੱਤੇ ਖਾਣੀ ਹੁੰਦੀ। ਕੁੱਤਾ ਵੀ ਕਹਿੰਦਾ ਜਿਹਦੇ ਮੈਂ ਨਹੀਂ ਕਦੇ ਕੀਤੀ ਹੋਣੀ। ਓਏ ਹੋਏ ਹੋਏ ਹੋਏ, ਮਤਲਬ ਕਿ ਉੱਥੇ ਨਾ ਕੰਮ ਵੀ ਲੈਣਗੇ 4 ਗੁਣਾ ਕੰਮ ਵੱਧ ਲੈ ਕੇ ਤੇ ਉੱਤੋਂ ਐਸਾ ਅੰਜਤਾਨ ਕਿ ਸ਼ੁਕਰ ਕਰਦੇ ਨੌਕਰੀ ਬਚੀ ਪਈ ਹੈ। ਬਿਲਕੁਲ। ਮੈਂ ਕਹਿੰਦਾ ਸਰਕਾਰ ਨੇ ਬੜਾ ਅੱਛਾ ਇਹ ਕਦਮ ਸੋਚਿਆ ਹੈਗਾ, ਥੋੜੀ ਕਿ ਕੁੱਤੇ ਖਾਣੀ ਘੱਟ ਹੋਏਗੀ ਇੰਪਲੋਈਜ਼ ਦੀ, ਕਿਉਂਕਿ ਕੰਮ ਕਰਨ ਜੋਗੇ ਤਾਂ ਛੱਡਿਆ ਨਹੀਂ। ਸਰਕਾਰੀ ਦਫ਼ਤਰਾਂ ਦੇ ਵਿੱਚ ਚਲੋ ਸਾਰੇ ਤਾਂ ਇੱਕੋ ਜਿਹੇ ਨਹੀਂ, ਪਰ ਬਹੁਤੇ ਕਿਹੜੇ ਸਰਕਾਰੀ ਦਫ਼ਤਰ ਜਿਹੜੇ ਹੁੰਦੇ ਨੇ ਰੇਲ ਪ੍ਰਾਈਵੇਟ ਹੋ ਰਹੀ ਹੈ। ਅੱਛਾ ਹੈ ਨਾ। BSNL ਕਿੱਥੇ ਗਿਆ ਹੈ ਨਾ, ਗਿਆ ਉਸ ਤੋਂ ਬਾਅਦ ਹੋਰ 2-3 ਚੀਜ਼ਾਂ ਗਿਣਾ ਦੇ ਮੈਂ ਤੈਨੂੰ ਯਾਦ ਹੀ ਹੋਣੀਆਂ ਨੇ ਕੀ ਨਹੀਂ ਮੈਨੂੰ ਪਤਾ ਹੈ ਪਰ ਫਿਰ ਵੀ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ ਇੰਡੀਆ ਤੋਂ, ਪੰਜਾਬ ਤੋਂ, ਜਲੰਧਰ ਤੋਂ। ਕਹਿੰਦੇ ਨੇ ਕਿ ਜਲੰਧਰ ਚ ਜਗ੍ਹਾ ਗੁਰੂ ਨਾਨਕਪੁਰਾ ਫਾਟਕ, ਉੱਥੋਂ ਟ੍ਰੇਨ ਨਿਕਲਦੀ ਹੈ। ਕਹਿੰਦੇ ਜਿੰਨੀਆਂ ਵੀ ਮਾਲ ਗੱਡੀਆਂ ਨਿਕਲਦੀਆਂ ਨਾ ਪਹਿਲਾਂ ਹੁੰਦੀਆਂ ਸੀ ਪੀਲੇ ਰੰਗ ਦੀਆਂ, ਉਹ ਪੀਲਾ ਕਹਿੰਦਾ ਪਿਆ ਵਾ ਉਹ ਜਿਹੜਾ ਬਰਾਊਨ ਜਿਹਾ ਕਲਰ ਹੁੰਦਾ ਸੀ ਹੈ ਨਾ, ਅੱਜ ਕੱਲ ਨਿਕਲਦੀਆਂ ਉੱਤੇ ਲਿਖਿਆ ਹੁੰਦਾ ਅਡਾਨੀ ਲੋਜਿਸਟਿਕ ਹੈ। ਮਤਲਬ ਕਿ ਬਹੁਤ ਜ਼ਿਆਦਾ ਟ੍ਰੇਨਾਂ ਏਦਾਂ ਏਦਾਂ। ਤੇ ਮੈਨੂੰ ਦੱਸ ਸਰਕਾਰੀ ਦਫ਼ਤਰ ਕਿਹੜੇ ਕਹਿਣਾ ਚਾਹ ਰਹੀ ਹੈ ਤੂੰ? ਮੈਨੂੰ ਲੱਭ ਨਹੀਂ ਰਿਹਾ। ਸੌਰੀ ਕਿਹੜੇ ਏਦਾਂ ਮਜ਼ਾਕ ਨਹੀਂ ਕਰੀਦਾ ਹੁੰਦਾ। ਅਪ੍ਰੈਲ ਦਾ ਮਹੀਨਾ ਹਜੇ ਦੂਰ ਹੈ, ਫੂਲ ਬਾਅਦ ਚ ਬਣਾਇਓ। ਹਾਸੇ ਚਾਰੇ ਪਾਸੇ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA ਤੇ ਮੈਂ ਹਰਮਨਪ੍ਰੀਤ ਕੌਰ ਨਾਲ ਤਾਇਆ ਸ਼ੌਂਕੀ। ਤੇ ਤਾਇਆ ਜੀ ਹਾਂਜੀ ਹਾਂਜੀ ਅੱਗੇ ਵੀ ਵਧੀਆ ਆਪਾਂ। ਚਲੋ ਵਧੋ। ਹਾਂ ਕੋਈ ਗੱਲਬਾਤ ਸੁਣਾਓ ਤੁਸੀਂ ਵੀ। ਗੱਲਬਾਤ ਮੈਂ ਸੁਣਾ ਰਿਹਾ ਵਾਂ। ਇੱਕ ਵੀਡੀਓ ਦੇਖੀ, ਪਤਾ ਨਹੀਂ ਇਹਦੀ ਪੁਸ਼ਟੀ ਹੈਗੀ ਕਿ ਨਹੀਂ ਹੈਗੀ, ਚਲੋ ਦੱਸੋ। ਦੂਰੋਂ ਦੇਖਣ ਤੋਂ ਬਲੱਡ ਸਾਈਡ ਤੇ ਕੈਪਟਨ ਸਾਹਿਬ ਲੱਗੇ। ਉਹ ਮੀਟ ਸ਼ਾਪ ਵਾਲੀ ਤਾਂ ਨਹੀਂ। ਬਾਜ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਉਹ ਮੁਰਗੇ ਦੀ ਦੁਕਾਨ ਤੇ ਕੰਪਲੇਂਟ ਕਰਨ ਗਏ ਸੀਗੇ ਜਾਂ ਕੋਈ ਸਪੈਸ਼ਲ ਮੁਰਗਾ ਉਹਨਾਂ ਨੇ ਕਟਵਾਇਆ ਹੈਗਾ ਜਾਂ ਉਹਨਾਂ ਦੇ ਕੋਲੋਂ ਕੋਈ ਹਿੱਸਾ ਉਛਾ ਲੈਣ ਗਏ। ਜਿੱਦਾਂ ਕਿ ਪੰਜਾਬ ਚ ਵੀ ਨਾ ਜਿਵੇਂ ਹਵੇਲੀਆਂ ਬੋਲੀਆਂ ਖੁੱਲੀਆਂ ਸੁਣਨ ਨੂੰ ਆਇਆ ਸੀਗਾ, ਉੱਥੇ ਵੀ ਹਿੱਸੇ ਮੰਗੇ ਗਏ ਸੀਗੇ। ਉਹ ਬੰਦੇ ਨੇ ਕਿਤੇ ਮਨਾ ਕਰਤਾ ਤੇ ਉਹਦੇ ਅੱਗੋਂ ਦੀ ਪੁੱਲ ਕੱਢਤਾ। ਨਹੀਂ ਤਾਇਆ ਇਹ ਤਾਂ ਪਤਾ ਨਹੀਂ ਵੀ ਕੀ ਹੈ ਕੀ ਨਹੀਂ ਹੈ, ਪਰ ਗੱਲ ਇਹ ਹੈ ਵੀ ਤੈਨੂੰ ਲੱਗਦਾ ਵੀ ਆਪ ਕੈਪਟਨ ਅਮਰਿੰਦਰ ਸਿੰਘ ਗੱਡੀ ਚ ਉਤਰਨਗੇ, ਮੀਟ ਸ਼ਾਪ ਚ ਜਾਣਗੇ? ਡੂ ਯੂ ਥਿੰਕ ਸੋ? ਯਾਰ ਕੋਈ ਪੁਰਾਣਾ ਦੋਸਤ ਵੀ ਤੇ ਹੋ ਸਕਦਾ। ਹਾਂ ਇਹ ਹੋ ਸਕਦਾ ਪਰ ਉਹਨੂੰ ਵੀ ਅਗਲੇ ਗੱਡੀ ਚ ਬੁਲਾ ਕੇ ਮਿਲ ਲੈਣਗੇ। ਨਹੀਂ ਪਰ ਜ਼ਰੂਰੀ ਅਗਲਾ ਆਪ ਉੱਠ ਕੇ ਗਿਆ ਹੋਏ। ਹੁਣ ਜਿਹੜਾ ਦੋਸਤ ਉਹਦੇ ਫਾਦਰ ਸਾਹਿਬ ਭਾਵੇਂ ਜਿਉਂਦੇ ਹੋਣ। ਨਹੀਂ ਉਹ ਤਾਂ ਹੁਣ ਤਾਂ ਜਿੱਦਾਂ ਨੂੰ ਮਰਜ਼ੀ ਹੁੰਦੇ ਮੇਰੇ ਵਰਗੇ ਜਿਹਨੂੰ ਅਮਰਤਾ ਦਾ ਵਰਦਾਨ ਹੁੰਦਾ। ਅੱਛਾ ਨਹੀਂ ਦੁਨੀਆ ਤੋਂ ਜਾਂਦੇ। ਨਹੀਂ ਉਹ ਤਾਂ ਚਲੋ ਅਸੀਂ ਤਾਂ ਕਹਿੰਦੇ ਸਾਰੀ ਦੁਨੀਆ ਹੀ ਅਮਰ ਰਹੇ। ਪਰ ਮੈਨੂੰ ਇੰਨਾ ਪਤਾ ਕੈਪਟਨ ਸਾਹਿਬ ਲੈ ਕੇ ਕੁਛ ਨਹੀਂ ਆਏ, ਹੱਥ 'ਚ ਕੋਈ ਕਾਲਾ ਲਿਫਾਫਾ ਨਹੀਂ ਸੀ। ਅਕਸਰ ਮੀਟ ਦੀ ਦੁਕਾਨ ਤੇ ਜਦੋਂ ਮੀਟ ਪਵਾ ਗਿਆ ਉਹਦਾ ਲਿਫਾਫਾ ਕਾਲਾ ਹੁੰਦਾ।
ਤਾਇਆ ਹਾਂ। ਕਿੰਨੀਆਂ ਨਿਆਣੀਆਂ ਗੱਲਾਂ ਕਰਦਾ, ਤੈਨੂੰ ਲੱਗਦਾ ਵੀ ਮਤਲਬ ਕੈਪਟਨ ਸਾਹਿਬ ਉੱਤਰ ਕੇ ਤੇ ਕਿੰਨਾ 200 ਰੁਪਏ ਨੂੰ ਹੋਊਗਾ? ਹੈ 200 ਰੁਪਏ ਨੂੰ ਕਿਲੋ? ਬਰਫ ਫੂਡ ਕਰਕੇ 150 ਦਾ ਵੀ ਪਹੁੰਚਿਆ ਚੱਲ ਸੀਗਾ। ਜਿੰਨਾ ਵੀ ਮਤਲਬ ਪਰ ਇਮੇਜਿਨ ਕਰ ਮੁੱਖ ਮੰਤਰੀ ਥੱਲੇ ਉਤਰਿਆ ਗੱਡੀ ਚੋਂ ਤੇ ਉਧਰੋਂ ਕਹਿੰਦਾ ਕਿ ਭਾਈਆ ਮੀਟ ਹੱਥ 'ਚ ਫੜਿਆ, ਕਿਉਂ? ਮਤਲਬ ਮੈਂ ਜਾ ਕੇ ਉਬਾਲ ਕੇ ਖਾਣਾ, ਮੈਂ ਜਿਮ ਲੈ ਕੇ ਆਇਆ। ਤਾਇਆ ਹਾਂ। ਬਾਹਰਲੇ ਮੁਲਕਾਂ 'ਚ ਪੋਸੀਬਲ ਹੋ ਸਕਦਾ ਪਰ ਇੰਡੀਆ 'ਚ ਨਹੀਂ। ਮੈਂ ਉਹੀ ਲੈਣ ਕੀ ਗਏ ਸੀਗੇ, ਮਿਲਣ ਗਏ ਹੋਣਗੇ। ਪਤਾ ਨਹੀਂ, ਮਤਲਬ ਸਮਝ ਨਹੀਂ ਆ ਰਹੀ ਹੈਗੀ ਕਿ ਚੱਲ ਕੀ ਰਿਹਾ। ਚਲੋ ਮੈਨੂੰ ਲੱਗੇ ਤਾਂ ਕੱਢ ਜੋ ਕੈਪਟਨ ਸਾਹਿਬ ਹੀ ਸੀ, ਮੈਨੂੰ ਜਿਵੇਂ ਤੁਰ ਰਹੇ ਸੀਗੇ ਕੈਪਟਨ ਸਾਹਿਬ ਹੀ ਸੀਗੇ, ਜਿਹੜਾ ਪਿੱਛੋਂ ਦੀ ਕੁੜਤਾ ਚੱਕ ਕੇ ਬੈਠੇ ਨਾ ਗੱਡੀ 'ਚ। ਓਏ ਹੋਏ ਹੋਏ ਹੋਏ, ਮਤਲਬ ਬੰਦੇ ਨੂੰ ਇੰਨਾ ਹੈਗਾ ਕਰੀਜ ਨਹੀਂ ਖਰਾਬ ਹੋਣੀ ਚਾਹੀਦੀ ਹੈ, ਇਮੇਜ ਭਾਵੇਂ ਖਰਾਬ ਹੋ ਜੇ। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹਾਂਜੀ ਹਾਂਜੀ, ਮੈਂ ਤੈਨੂੰ ਇੱਕ ਗੱਲ ਦੱਸਾਂ, ਤੂੰ ਦੋ ਦੱਸ। ਇਸ ਵੇਲੇ ਰੌਲਾ ਬਹੁਤ ਜ਼ਿਆਦਾ ਪੈ ਰਿਹਾ, ਬਹੁਤ ਜ਼ਿਆਦਾ। ਕਹਿੰਦੇ ਇੱਕ ਵਾਰ ਫੇਰ ਤੋਂ ਭਜਾ ਕੇ ਹੈ ਭਜਾ ਕੇ ਅੱਛਾ ਭਜਾ ਕੇ ਅੱਗੇ ਪਹੁੰਚਾਇਆ। ਕਿੰਨਾਂ ਨੂੰ? ਇਹ ਅਸ਼ਵਨੀ ਸ਼ਰਮਾ ਹੋਰਾਂ ਨੂੰ। ਇਹ ਤੂੰ ਗਲਤ ਐਗਜ਼ਾਮਪਲ ਦੇਤੀ। ਕਿਉਂ? ਇਹਨੂੰ ਭਜਾ ਕੇ ਨਹੀਂ ਕਹਿੰਦੇ, ਇਹਨੂੰ ਵਜਾ ਕੇ ਕਹਿੰਦੇ। ਨਹੀਂ ਤਾਇਆ, ਹਾਲੇ ਤਾਂ ਮਤਲਬ ਆ ਪਿਛਲੀਆਂ ਖਬਰਾਂ ਠੰਡੀਆਂ ਨਹੀਂ ਸੀ ਪਈਆਂ। ਕੋਈ ਆਈ ਸੀ ਨਵਾਂ ਸ਼ਹਿਰ ਤੋਂ ਵੀ, ਉੱਥੇ ਵੀ ਆ ਕੁਛ ਹੋਇਆ ਹੈ। ਕੋਈ ਆਈ ਸੀ ਮੋਗੇ ਤੋਂ, ਉੱਥੇ ਵੀ ਆ ਕੁਛ ਹੋਇਆ ਹੈ। ਜਲੰਧਰ 'ਚ ਵੀ ਆ ਕੁਛ ਹੋਇਆ ਸੀ, ਹਨਾ। ਤੇ ਹੁਣ ਫਿਰੋਜ਼ਪੁਰ ਤੋਂ ਵੀ ਇਹੀ ਖਬਰ ਸਾਹਮਣੇ ਆ ਗਈ ਹੈ। ਆਣੀ ਹੈ। ਦੂਜੇ ਪਾਸੇ ਮੋਦੀ ਜੀ ਦੀ ਵੀ ਗੱਲਾਂ ਬਹੁਤ ਸਾਹਮਣੇ ਆਈਆਂ। ਉਹਨਾਂ ਨੇ ਕਿਹਾ ਹੈਗਾ ਕਿ ਜਿਵੇਂ ਕੱਲ ਉਹਨਾਂ ਨੇ ਭਾਸ਼ਣ ਦਿੱਤਾ ਸੀਗਾ, ਹਾਂ, ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਕਿ ਕਿਸਾਨ ਅੰਦੋਲਨ ਖਤਮ ਕਰਨ ਸਰਕਾਰ ਗੱਲਬਾਤ ਨੂੰ ਤਿਆਰ ਹੈ। ਤੇ ਜਵਾਬ 'ਚ ਕਿਸਾਨ ਨੇਤਾ ਵੀ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਨੂੰ ਤਿਆਰ ਹਾਂ, ਸਮਾਂ ਤੇ ਤਰੀਕ ਮਿਚ ਲਓ। ਹਾਂਜੀ, ਪਰ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਕਿਸਾਨ ਵੀ ਆਪਣੀ ਗੱਲ ਤੇ ਅੜੇ ਹੋਏ ਆ, ਸਰਕਾਰ ਆਪਣੀ ਗੱਲ ਤੇ ਅੜੀ ਹੋਈ ਹੈ। ਸੋਲੂਸ਼ਨ ਕੀ ਨਿਕਲੇਗਾ, ਇਹ ਸਿਰਫ ਦੇਸ਼ ਨਹੀਂ ਪੂਰੀ ਦੁਨੀਆ ਦੇਖ ਰਹੀ ਹੈ। ਤੇ ਸੋਲੂਸ਼ਨ ਦੇਖੇ ਬਿਨਾ ਰਿਹਾ ਨਾ ਜਾ ਰਿਹਾ ਹੁਣ ਸਾਡੇ ਕੋਲੋਂ। ਇਹ ਕੀ ਮਤਲਬ ਆ? ਰਿਹਾ ਨਾ ਜਾ ਰਿਹਾ ਸਾਡੇ ਕੋਲੋਂ, ਮੇਰੀ ਗੱਲ ਨੂੰ ਸਮਝ। ਹਾਂ, ਰਿਹਾ ਨਾ। ਤਾਇਆ ਮੇਰੀ ਗੱਲ ਸੁਣ, ਮੇਰੀ ਖਬਰ ਤਾਂ ਵਿੱਚ ਹੀ ਰਹਿ ਗਈ ਨਾ, ਤੂੰ ਪਤਾ ਨਹੀਂ ਕਿੱਧਰ ਨੂੰ ਤੁਰ ਪੈਣਾ ਹੁਣ। ਜੇ ਬੰਦਾ ਵੀ ਤੇ ਵਿੱਚ ਹੀ ਰਹਿ ਗਿਆ। ਉਹ ਨਹੀਂ, ਪੰਜਾਬ ਦੇ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹ ਕਹਿੰਦੇ ਵੀ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਉਹਨੂੰ ਲੈ ਕੇ ਫਿਰੋਜ਼ਪੁਰ ਦੇ ਵਿੱਚ ਸਿਟੀ ਪਲਾਜ਼ਾ ਪੈਲੇਸ ਦੇ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਔਰ ਇਸ ਦੌਰਾਨ ਕਿਸਾਨਾਂ ਨੂੰ ਪਤਾ ਲੱਗ ਗਿਆ, ਕਹਿੰਦੇ ਅਸ਼ਵਨੀ ਸ਼ਰਮਾ ਜੀ ਆਏ ਨੇ, ਮਿਲ ਆਈਏ ਫਿਰ। ਤੇ ਵਾਵਾ ਵਿਰੋਧ ਹੋਇਆ। ਉਸ ਤੋਂ ਬਾਅਦ ਕਾਫੀ ਪੁਲਿਸ ਵੀ ਉੱਥੇ ਸੀ ਤੇ ਕਹਿੰਦੇ ਬੜੇ ਔਖੇ ਉਹਨਾਂ ਨੇ ਸਭ ਤੋਂ ਵਧੀਆ ਰੋਲ ਅੱਜ ਕੱਲ੍ਹ ਪੁਲਿਸ ਅਦਾ ਕਰ ਰਹੀ। ਉਹ ਕਿਵੇਂ? ਜਦੋਂ ਨੇਤਾ ਲਿਖਿਆ ਆਂਦਾ ਪੁਲਿਸ ਚੁੱਪ ਕਰਕੇ ਸਾਈਡ ਤੇ ਖੜੀ ਜਾਓ, ਭੇਜ ਦਿਓ ਪਹਿਲਾਂ, ਅਸੀਂ ਬਾਅਦ ਚ ਆ ਜਾਾਂਗੇ। ਉਹ ਜਦੋਂ ਲੱਗਦਾ ਕਿ ਪਜਾਮਾ ਪਾਚਨ ਤੇ ਆਇਆ, ਫਿਰ ਪੁਲਿਸ ਆਂਦੀ ਅੱਗੇ, ਚਲੋ ਬਸ ਕਰੋ ਹੁਣ ਮੈਂ ਪਜਾਮੇ ਤੱਕ ਪਹੁੰਚ ਕੇ ਕਿਤੇ ਨਹੀਂ, ਉਹ ਤੂੰ ਛੱਡਦਾ ਹੈ। ਕਹਿੰਦੇ ਪਰ ਗੱਡੀ ਜਿਹੜੀ ਹੈ ਬੜੀ ਔਖੀ ਉੱਥੋਂ ਕੱਢੀ ਆ ਉਹਨਾਂ ਨੇ। ਕੀ ਗੱਲ ਲੱਗੇ, ਕੀ ਗੱਲ ਪਾਥੀਆਂ ਆ ਗਈਆਂ? ਨਹੀਂ, ਅੱਗੇ ਫਿਰ ਉਹ ਰੋਕਣ ਵਾਲੇ ਆ ਗਏ ਸੀ। ਅੱਛਾ ਸ਼ੂਗਰ ਕਰੋ, ਸ਼ੂਆ ਮਾਰ ਕੇ ਫੂਕ ਨਹੀਂ ਕੱਟੇ ਟਾਇਰ ਦੀ। ਟਰੈਕਟਰ ਤੇ ਫਿਰ ਜੜ ਲੈ ਸ਼ੂਏ, ਇਹ ਕਾਰਾਂ ਨਹੀਂ ਜੜਦੀਆਂ ਹੁੰਦੀਆਂ, ਸਿੱਧੀ ਜੀ ਗੱਲ ਹੈ। ਤੇ ਮੈਂ ਸੁਣਿਆ ਅੱਜ ਕੱਲ ਹਲਕੀਆਂ ਬਹੁਤ ਆ ਰਹੀਆਂ ਇੰਡੀਆ ਚ ਕਾਰਾਂ, ਬੰਦਾ ਇੱਕ ਬਾਂਹ ਨਹੀਂ ਪਲਟਾ ਦੇ ਭਾਵੇਂ। ਤਾਇਆ ਹਾਂਜੀ, ਤੂੰ ਕਿੰਨੀ ਦੇਰ ਹੋ ਗਈ, ਤੂੰ ਕੋਈ ਗਾਣਾ ਸੁਣਿਆ? ਲਾਸਟ ਲੇਟੈਸਟ Song मैं सुना सीखा। मैं इतनी सुंदर हूँ, मैं क्या करूँ मैं इतनी सुंदर हूँ, मैं क्या करूँ सुनिया मैं। ਤਾਇਆ ਤੂੰ ਤਾਂ ਨਾ ਕਮਾਲ ਹੀ ਆਉਂਦਾ। ਆ ਗਾਣਾ ਸੁਣਿਆ ਤੂੰ ਲਾਸਟ? नहीं मैं पता की ਹੁੰਦਾ, मैं ना रैंडमली गाने सुनता रहता है ना। जिਵੇਂ कि ਕੋਈ ਸੁਣਿਆ ਸੀਗਾ ਨਾ, ਕੁੜੀ ਤੋਂ ਸੁਣੀ ਤੇ ਆ ਮਾਲੇ ਮੁੰਡੇ ਮਾਝੇ ਦੇ, ਹੈ ਨਾ, ਉਹ ਵੀ ਸੁਣਿਆ ਮੈਂ। ਇਹ ਕਿਹੜਾ ਗਾਣਾ? ਇਹ ਪ੍ਰੇਮ ਢਿੱਲੋਂ ਦਾ ਗਾਣਾ ਆਇਆ। ਅੱਛਾ, ਮਾਝਾ ਬਲੌਗ। ਉਹ ਸੁਣਾਈ ਜ਼ਰਾ ਤਾਇਆ, ਸੁਣਾਈ। ਬਹੁਤ ਨਹੀਂ ਪੂਰਾ ਯਾਦ ਹੈਗੇ। ਕੁੜੀ ਤੋਂ ਸੁਣੀ ਤੇ ਆ ਮਾਲੇ ਮੁੰਡੇ ਮਾਝੇ ਦੇ, ਚੋਰਨੀ ਦੇਖਣੇ ਜੇ ਚੋਰਨੀ। ਕਿ ਕੁੜੀ ਪੁੱਛਦੀ ਹੈ ਆ ਵੈਸੇ ਪਿੰਡ ਕਿਹੜਾ ਆਪਣਾ, ਤੇ ਉਹ ਕਹਿੰਦਾ ਤਰਨ। ਅਬੇ ਕੁੜੀ ਜਵਾਬ ਦਿੰਦੀ ਹੈ ਸਾਡਾ ਵੀ ਉਹੀ ਹੈ। ਹਾਏ ਕਮਾਲ ਕਰ ਦਿੱਤੀ। ਖਾਂਡਾ ਪਿਆ, ਲੜਨ ਦਾ ਪਿਆ, ਨਹਾਉਣ ਦਾ ਪਿਆ, ਢੱਪਿਆ। ਗਾੜੀ ਪਛਾੜੀ ਸਭ ਚੱਲਦਾ।
ਤੂੰ ਮਜ਼ਾਕ ਨਾ ਡਾਇਆ ਕਰ। ਤੁਹਾਡਾ ਜਿਹੜਾ ਜਲੰਧਰੀਆਂ ਦਾ ਹੈਗਾ ਨਹੀਂ ਮੁੱਕਦਾ ਇੱਕ ਤੇ। ਮੈਂ ਕਦੇ ਕਿਹਾ? ਤੂੰ ਮੈਂ ਕਦੇ ਕਿਹਾ ਹੈ ਨਾ? ਮੈਂ ਕਦੇ ਕਿਹਾ? ਮਤਲਬ ਤੁਸੀਂ ਜਦੋਂ ਗੱਲ ਕਰਦੇ ਨਾ ਪੰਜਾਬੀ ਚ ਲੱਗਦਾ ਹੁੰਦਾ ਕਿ ਤੁਸੀਂ ਕੋਈ ਲਿਟਰੇਚਰ ਪੜ੍ਹਦੇ ਪਏ ਹੋ। ਤਾਇਆ ਦੇਖ, ਇਹਨੂੰ ਹੀ ਸ਼ੁੱਧ ਪੰਜਾਬੀ ਸ਼ੁੱਧ ਪੰਜਾਬੀ ਕੀ ਹੁੰਦੀ ਹੈ? ਮੈਂ ਕਰ ਰਹੀ ਹਾਂ, ਮੈਂ ਜਾਵਾਂਗੀ, ਹੈ ਨਾ? ਮੈਂ ਜਾਵਾਂਗੀ, ਮੈਂ ਕਰ ਰਹੀ ਹਾਂ, ਏਦਾਂ ਹੁੰਦਾ। ਤੇ ਐਵੇਂ ਬੋਲਦੀ ਆ ਮੈਂ ਕਰ ਰਹੀ ਹਾਂ, ਮੈਂ ਏਦਾਂ ਹੀ ਬੋਲਦੀ ਆ। ਮੈਂ ਕਰ ਰਹੀ ਹਾਂ, ਮੈਂ ਜਾ ਰਹੀ ਹਾਂ, ਮੈਂ ਆ ਰਹੀ ਹਾਂ। ਇਹ ਤੈਨੂੰ ਮੇਰਾ ਅਸਰ ਹੋਇਆ ਤਾਇਆ। ਹੈ ਤੇਰਾ ਅਸਰ ਕਿਵੇਂ ਦਾ ਹੋਏਗਾ? ਬਹੁਤ ਅੱਛਾ। ਜਾਣਦੇ ਹੀ ਆ। ਹਾਂ ਵੇਖਿਆ, ਹੋ ਗਿਆ ਅਸਰ। ਅੱਧੀ ਅੰਮ੍ਰਿਤਸਰ ਤੇਰਾ, ਰੱਬ ਕਰੇ ਰਿਸ਼ਤਾ ਅੰਮ੍ਰਿਤਸਰ ਚ ਹੋਵੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤਾਇਆ ਮੈਂ ਤੇਰੇ ਨਾਲ ਗਾਣਿਆਂ ਦੀ ਗੱਲ ਇਸ ਲਈ ਕੀਤੀ ਸੀ ਕਿਉਂਕਿ ਉਹ ਕੁੜੀ ਦਾ ਨਾਂ ਸੁਣਿਆ ਤੂੰ, ਰੁਪਿੰਦਰ ਹਾਂਡਾ। ਅੱਛਾ ਅੱਛਾ, ਉਹਦੇ ਵੀ ਗਾਣੇ ਸੁਣੇ ਨੇ ਨਾ? ਇਹ ਪਹਿਲੀ ਹਾਂਡਾ ਹੈਗੀ ਜਿਹੜੀ ਸਕੂਟਰੀ ਚਲਾਉਂਦੀ ਰਹੀ ਹੈ। ਹਾਂ, ਜਿਹੜੀ ਐਕਟਿਵਾ ਦੇ ਉੱਪਰ ਵੀ ਗਾਣੇ ਗਾਉਂਦੀ ਰਹੀ ਹੈ। ਇਹ ਮਤਲਬ ਮੇਰੀ ਕਾਲੀ ਐਕਟਿਵਾ ਦਾ ਦੇਖ ਲੈ ਕਿਆ ਮਤਲਬ ਗੱਲਬਾਤ ਬਣੀ ਹੈ। ਨਾਮ ਰੁਪਿੰਦਰ ਹਾਂਡਾ, ਐਕਟਿਵਾ ਵੀ ਹਾਂਡਾ ਵਾਲਿਆਂ ਦੀ ਹੈ। ਤੇ ਮਤਲਬ ਹੁਣ ਇਹਨੇ ਬ੍ਰਾਂਡ ਕਰਕੇ ਆਪਣਾ ਸਰਨੇਮ ਬਦਲਿਆ ਕਿ ਸਰਨੇਮ ਕਰਕੇ ਨੇ ਬ੍ਰਾਂਡ ਚੂਜ਼ ਕੀਤਾ। ਆਈ ਐਮ ਲਿਟਲ ਬਿਟ ਕਨਫਿਊਜ਼। ਕੀ ਮੈਂ ਕਹਾਂ ਤੈਨੂੰ? ਛੱਡ ਤੂੰ, ਗੱਲ ਸੁਣ ਮੇਰੀ। ਜਿਹੜੀ ਗਾਇਕਾ ਹੈ ਰੁਪਿੰਦਰ ਹਾਂਡਾ, ਉਹਨੇ ਕਹਿੰਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਉਹਨੂੰ ਅਵਾਰਡ ਮਿਲਿਆ ਸੀ 2013 ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਹਰਿਆਣਾ ਦੇ ਵਿੱਚ ਲੋਕ ਗਾਇਕਾ ਦਾ ਅਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ। ਇੱਕ ਤੇ ਮੈਂ ਨਾ ਕਨਫਿਊਜ਼ ਬੜਾ ਹੋ ਜਾਂਦਾ ਇਹਨਾਂ ਵਿੱਚੋਂ ਇੱਕ ਬੀਬੀ ਜਿਹੜੀ ਆਮ ਆਦਮੀ ਪਾਰਟੀ ਵੱਲ ਵੀ ਗਈ ਸੀਗੀ। ਉਹ ਨਹੀਂ, ਉਹ ਅਨਮੋਲ ਗਗਨ ਮਾਨ ਹੈ। ਹਾਏ ਹਾਏ, ਤੇ ਸ਼ਕਲਾਂ ਵੀ ਸੇਮ ਇੱਕੋ ਜਿਹੀਆਂ ਹੈਗੀਆਂ ਨੇ। ਉਹ ਬਸ ਮੇਕਅਪ ਕਰਦੀਆਂ, ਉਹਦਾ ਮੂੰਹ ਥੋੜਾ ਪਤਲਾ ਹੋ ਜਾਂਦਾ ਹੈ, ਮੇਕਅਪ ਤੋਂ ਬਿਨਾਂ ਉਹਦਾ ਵੀ ਗੋਲ ਹੋ ਜਾਂਦਾ ਹੈ। ਨਹੀਂ ਮੈਂ ਸ਼ਬਦ ਵਾਪਸ ਲੈਣਾ। ਮੈਂ ਰੁਪਿੰਦਰ ਹਾਂਡਾ ਦੀ ਗੱਲ ਕਰ ਰਹੀ ਹਾਂ। ਤੇ ਉਹਨਾਂ ਨੇ ਫਿਰ ਇਹ ਜਿਹੜਾ ਪੰਜਾਬੀ ਲੋਕ ਗਾਇਕਾ ਦਾ ਜਿਹੜਾ ਅਵਾਰਡ ਹੈ ਉਹ ਵਾਪਸ ਕਰ ਦਿੱਤਾ। ਅੱਛਾ, ਬਹੁਤ ਅੱਛਾ ਕੀਤਾ, ਬਹੁਤ ਹੀ ਵਧੀਆ ਕੀਤਾ। ਚਲੋ ਕੋਈ ਨਾ ਕੋਈ ਤਾਂ ਅੱਗੇ ਆਇਆ, ਇਹ ਕੰਮ ਕਰਨਾ ਚਾਹੀਦਾ ਜਰੂਰ। ਅੱਛਾ, ਰੁਪਿੰਦਰ ਹਾਂਡਾ ਹੈ ਬੀਬੀ ਹੈ ਤੇ ਮੇਰੀ ਬੱਚੀ ਹੈ। ਮੈਂ ਕਈ ਵਾਰੀ ਗਾਣੇ ਲੈ ਕੇ ਦਿੰਦਾ ਰਿਹਾ ਵਾਂ। ਮੈਂ ਹਮੇਸ਼ਾ ਕਿਹਾ ਸੀਗਾ ਕਿ ਐਕਸਕਲੂਸਿਵਿਟੀ, ਮੇਰਾ ਨਾਮ ਨਹੀਂ ਆਣਾ ਚਾਹੀਦਾ। ਨਿਸਵਾਰਥ ਸੇਵਾ ਮੇਰੇ ਵੱਲੋਂ। ਤੇ ਮੇਰੀ ਸੁਣ ਗੱਲ, ਵੈਲੈਂਟਾਈਨ ਵੀਕ ਚੱਲਦਾ ਪਿਆ। ਇਟਸ ਵੈਲੈਂਟਾਈਨਸ ਵੀਕ। ਨਹੀਂ, ਅਸੀਂ ਵੈਲੈਂਟਾਈਨ ਨਹੀਂ ਕਰਨੇ। ਕਿਉਂ? ਅਸੀਂ ਬੁਲਾਇਆ ਜਾਏ ਆ। ਅੱਛਾ, ਤੇ ਉਹ ਮੇਰੀ ਚਾਕਲੇਟ ਕਿੱਥੇ ਹੈ? ਚਾਕਲੇਟ ਦੇ। ਕਿਉਂ? ਤੂੰ ਮੈਨੂੰ ਰੋਜ਼ ਦਿੱਤਾ ਸੀ ਤਾਇਆ। ਕੀ ਰੋਜ਼ ਆਪਣੇ ਘਰ ਦੇ ਬਾਹਰ ਤੇ ਬੂਟਾ ਲਾ ਕੇ ਆਇਆ ਮੈਂ, ਤੇ ਰੋਜ਼ ਦੇਣ ਲੱਗੇ ਤੇ ਵੈਸੇ ਡਰ ਲੱਗਦਾ। ਬੰਦਾ ਦੇਣ ਜਾਏ, ਲੋਕੀ ਦੂਜਾ ਫੁੱਲ ਸਮਝ ਕੇ ਕੁੱਟ ਨਾ ਦੇਣ ਕਿਤੇ ਲੈ ਸਮਰਥਕ ਆ ਗਏ ਆ। ਨਹੀਂ ਭਗਤ ਆ ਗਏ ਆ, ਅੰਧ ਭਗਤ ਆ ਗਏ ਆ। ਤਾਇਆ ਮੇਰੀ ਗੱਲ ਸੁਣ, ਮੈਂ ਤੈਨੂੰ ਚਾਕਲੇਟ ਤਾਂ ਦਿਆਂ ਪਹਿਲਾਂ, ਤੂੰ ਤਾਂ ਮੈਨੂੰ ਦੇ ਵੱਡਾ ਦਿੰਦਾ ਹੁੰਦਾ ਛੋਟੇ ਬੱਚੇ ਨੂੰ ਚਾਕਲੇਟ। ਚਾਕਲੇਟ ਨਹੀਂ, ਮੈਂ ਛੋਟਾ ਮੈਂ। ਤੂੰ ਕਿਵੇਂ ਛੋਟਾ ਹੁੰਦਾ ਆ? ਦੇਖ ਮੇਰੀ ਗੱਲ ਸੁਣ, ਮੈਂ ਕਿੰਨਾ ਛੋਟਾ। ਕਿੰਨਾ? ਦੇਖ ਤੇਰਾ ਇੱਕ ਨਹੀਂ ਵਿਆਹ ਹੋਇਆ, ਮੈਂ ਦੂਜਾ ਕਰਾਂ ਨੂੰ ਫਿਰ ਰਿਹਾ ਤਾਇਆ। ਇਹ ਛੋਟਾ ਹੋਇਆ, ਇਹ ਬਚਪਨਾ ਹੀ ਹੋਇਆ। ਇਹ ਐਵੇਂ ਬਚਪਨਾ ਹੋਇਆ। ਬੰਦਾ ਬਾਰ ਬਾਰ ਬੇਵਕੂਫੀ ਕਰੇ, ਬਚਪਨ ਹੀ ਹੁੰਦਾ ਉਹਦਾ। ਫਿਰ ਮੂਰਖ ਵੀ ਹੁੰਦਾ ਉਹ। ਬੱਚੇ ਮੂਰਖ ਹੀ ਹੁੰਦੇ। ਤਾਇਆ ਪਲੀਜ਼ ਆ ਚਾਕਲੇਟ ਦਾ ਕਰਕੇ ਨਾ ਇੰਨੀਆਂ ਗੱਲਾਂ ਨਾ ਸੁਣਾ ਮੈਨੂੰ। ਅੱਛਾ ਚੱਲ, ਟੈਡੀ ਜੇ ਤੂੰ ਮੈਨੂੰ ਟੈਡੀ ਦੇ ਦੀ। ਮੈਂ ਤੈਨੂੰ ਟੈਡੀ ਨਹੀਂ ਦੇਣਾ। ਪੁੱਛ ਕਿਉਂ? ਤੂੰ ਆਪ ਟੈਡੀ ਬੀਅਰ ਵਰਗੀ ਹੈ ਤਾਇਆ। ਪਾਣੀ ਜਾਈ ਪੁੱਤ। ਚੰਗਾ ਹੀ ਹੋਇਆ ਮੈਂ ਨਹੀਂ ਦਿੰਦੀ। ਅਠੂ ਲੱਗ ਗਿਆ ਸੀ। ਪਿੱਤਰਾਂ ਦੀ ਛੱਤਰੀ ਟੁੱਟ ਗਈ, ਅੰਬਰਾਂ ਦੇ ਲੋਨੀਆਂ ਉਡਾਰੀਆਂ। ਫੁੱਲ ਕੋਈ ਫੁੱਲ ਕਹਿਣਾ ਨਹੀਂ ਹੈਗਾ ਬਈ, ਫੁੱਲ ਤੇ ਕਹਿਣ ਲੱਗਿਆ ਡਰ ਲੱਗਦਾ ਹੈਗਾ ਸੱਚੀ। ਬੁਲਾਜ ਵਾਲਾ ਲੈ ਗਿਆ, ਉੱਠਦਾ ਮੈਂ ਰਹਿ ਗਿਆ ਕਿ ਆਰੀਆਂ ਉਹ ਬੱਕੀਏ ਕਬੂਤਰੀਏ। ਇਹ ਕੰਡੇ ਰਾਖੀ ਕਾਡੇ ਰਹਿ ਗਏ, ਕੋਈ ਹੋਰ ਨਜ਼ਾਰਾ। ਹੋਰੇ ਨਜ਼ਾਰਾ ਲੈ ਗਏ। ਅੱਛਾ, ਮੈਨੂੰ ਲੱਗਾ ਹੋਰ ਨਜ਼ਾਰੇ ਲੈ ਗਏ। ਏਦਾਂ ਹੀ ਹੁੰਦਾ ਹੈਗਾ ਕਿ ਉਹ #friend zone ਹੈ ਨਾ, ਰਾਖੀਆਂ ਕੋਈ ਕਰਦਾ ਰਹਿੰਦਾ, ਸ਼ੈਡਿੰਗ ਕੋਈ ਕਰ ਜਾਂਦਾ। ਮੈਂ ਉਸ ਹਿਸਾਬ ਨਾਲ ਮੈਂ ਅੱਜ ਦੇ ਟਾਈਮ ਦੇ ਅਕੋਰਡਿੰਗ ਗਾਣੇ ਲਿਖੇ। ਚੱਲ ਚੱਲੀਏ ਹੁਣ। ਚਲੋ ਚੱਲੀਏ, ਕੱਲ ਮਿਲਦੇ ਆ। ਜਿਉਂਦੇ ਵਾਜੇ ਰਹੋ, ਰੱਬ ਜਵਾਨੀਆਂ ਮਨਵਾਏ ਤੁਹਾਡੀਆਂ, ਤੇ ਜਨਾਨੀਆਂ ਤੂੰ ਵੀ ਮਨਵਾਏ ਤੁਹਾਡੀਆਂ। ਗੱਲਾਂ ਗਾਟਾਂ ਮੰਨਦੇ ਰਹੋ। ਤੇ ਜਨਾਨੀ ਦੀ ਗੱਲ ਕਰਨ ਦੇ ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਮੇਰੇ ਫੰਬਲ ਲੈ ਜਾਂਦੇ ਆ। ਚਲੋ ਕੋਈ ਚੱਕਰ ਨਹੀਂ, ਚੱਲਦਾ। ਮੈਂ ਤਾਈ ਨੇ ਦੁੱਧ ਮੰਗਾਇਆ ਸੀਗਾ, ਬੱਕਰੀਆਂ ਲੈ ਕੇ ਜਾਣਾ। ਚਲੋ ਕੱਲ ਮਿਲਦੇ, ਬਾਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।